ਬਜ਼ੁਰਗੋ ਆਪਣਾ ਨਾਂ ਕੀ ਹੈ? नाम मेरा रज़ाक है। ਮੁਹੰਮਦ ਰਜ਼ਾਕ। हाँ जी, अब्दुल रज़ाक है। ਅੱਛਾ, ਤੁਹਾਡੇ ਵਾਲ ਸਾਹਿਬ ਦਾ ਨਾਂ ਕੀ ਜੀ? हजूरदीन। ਹਜ਼ੂਰਦੀਨ। हाँ जी, ਦਾਦਾ ਜੀ ਦਾ? दादा दी जी दा ममदीन ਅੱਛਾ ਅੱਛਾ। ਬਜ਼ੁਰਗ ਆਪਣੀ ਜ਼ਾਤ ਕਿਹੜੀ? मलक। ਮਲਕ ਜੀ ਤੁਸੀਂ? हाँ जी, ਅੱਛਾ ਜੀ। ਤੁਸੀਂ ਇੱਥੋਂ ਦੇ ਵਸਿੰਦੇ ਭਲਾ ਕਿ ਉਧਰੋਂ ਮਹਾਜਰ ਜੀ? नहीं विछिंदे हाँ। ਅਸੀਂ ਵਸਿੰਦੇ ਇੱਥੋਂ ਦੇ। हाँ जी, ਅੱਛਾ, ਇਹ ਪਿੰਡ ਕਿਹੜਾ ਜਿੱਥੇ ਬੈਠੇ ਹੋਏ ਆ ਅਸੀਂ? ये पिंड सागो भागो। ਸਾਗੋ ਭਾਗੋ। हाँ जी, ਤੇ ਇੱਥੋਂ ਜ਼ਿਲ੍ਹਾ ਕਿਹੜਾ ਤੁਹਾਡਾ? जिला गुजराना। ਜ਼ਿਲ੍ਹਾ ਗੁਜਰਾਂਵਾਲਾ। ਠੀਕ ਹੋ ਗਿਆ। ਅੱਛਾ, ਇਹਦੇ ਨਾਲ ਦੇ ਕੋਈ 2-4 ਪਿੰਡ ਦੱਸੇ? ਇਹਦੇ ਨਾਲ ਪੰਜਗਰੀਆਂ ਪਿੰਡ ਹੈ। ਹਾਂਜੀ। ਦਰਅਸਲ ਪਹਿਲੂ ਤੇ ਜਿਹੜਾ ਪੰਜਗਰੀਆਂ ਪਿੰਡ ਸੀ। ਅੱਛਾ ਪੰਜਗਰੀਆਂ ਤੋਂ ਬਾਅਦ ਇਹ ਸਾਗੋ ਭਾਗੋ ਬਣਿਆ। ਅੱਛਾ ਅੱਛਾ। ਸਾਗੋ ਭਾਗੋ ਉੱਥੇ ਦੋ ਭੈਣਾਂ ਸਨ, ਉਹਨਾਂ ਨੂੰ ਹਿੱਸਾ ਮਿਲਿਆ। ਉਹਨਾਂ ਫਿਰ ਇੱਕ ਪਰਾਂ ਪੈ ਗਈ, ਇੱਕ ਪੂਰਾ ਪੈ ਗਈ, ਵਿਚਲੇ ਸਨ ਛੱਪੜ ਸੀ। ਇਹ ਉਹਨਾਂ ਨੂੰ ਉਹਨਾਂ ਦੇ ਭਰਾਵਾਂ ਨੇ ਹਿੱਸਾ ਦਿੱਤਾ ਹੋਣਾ? ਹਿੱਸਾ ਦਿੱਤਾ ਅੱਛਾ ਅੱਛਾ। ਤੇ ਇਹਦੇ ਵਿੱਚ ਛੱਪੜ ਸੀ। ਅੱਛਾ ਜੀ। ਇੱਕ ਪਰਾਂ ਬਹਿ ਗਏ ਤੇ ਪੂਰਾ। ਮੈਂ ਇੱਥੋਂ ਤੱਕ ਸੁਣਦਾ ਹੁੰਦਾ ਮੈਂ ਵੀ ਪਤਲਾ ਖੁਰਲੀਆਂ ਵਾਲਾ ਵੀ ਬਚਦਾ ਰਿਹਾ। ਅੱਛਾ ਉਸ ਤੋਂ ਬਾਅਦ ਫਿਰ ਇਹ ਹੌਲੀ ਹੌਲੀ ਛੱਪੜ ਜਿਹੜਾ ਉਹ ਆਬਾਦੀ ਹੋ ਗਈ। ਹੁਣ ਤੇ ਤੁਸੀਂ ਵਹਿੰਦੇ ਹੋ ਨਾ ਭਾਈ, ਇੱਥੇ ਆ ਗਏ ਹੋ। ਹਾਂਜੀ ਹਾਂਜੀ। ਆ ਗਏ ਜਦੋਂ ਵਹਿੰਦੇ ਹੋ ਪਏ, ਆਬਾਦੀ ਸਾਰੀ ਵਹਿੰਦੇ ਹੋ ਪਏ। ਉਦੋਂ ਤੇ ਇੱਕ ਛੋਟਾ ਜਿਹਾ ਅਸੀਂ ਵਹਿੰਦੇ ਰਹੇ, ਅਜੇ ਤੱਕ ਛੋਟਾ ਜਿਹਾ ਪਿੰਡ ਸੀ। ਅੱਛਾ ਅੱਛਾ। ਤੇ ਹੁਣ ਆਬਾਦੀ ਬੜੀ ਹੋ ਗਈ ਹੈ। ਸਿਰਫ ਬਜ਼ੁਰਗੋ ਵਿੱਚ ਛੱਪੜ ਦਾ ਫਰਕ ਸੀ? ਛੱਪੜ ਇੱਕ ਦਾ, side ਸਾਗੋ ਇੱਕ ਪਾਸੇ ਭਾਗੋ? ਹਾਂਜੀ ਛੱਪੜ ਦਾ ਫਰਕ ਸੀ। ਅੱਛਾ ਅੱਛਾ। ਛੱਪੜ ਦਾ ਫਰਕ ਸੀ, ਬਲਕਿ ਅਸੀਂ ਆਪ ਜਦੋਂ ਡੰਗਰ ਛੋਟੇ ਛੋਟੇ ਹਾਂ ਡੰਗਰ ਬਣਦੇ ਰਹੇ, ਅਸੀਂ ਉਤਲੋ ਉਤਲੀ ਇੱਟ ਬਗਾਉਂਦੇ ਹਾਂ, ਇੱਟ ਨਹੀਂ ਸੀ ਉਤਲ ਪਈਦਾ। ਐਡਾ ਵੱਡਾ ਛੱਪੜ ਸੀ? ਹਾਂਜੀ ਏਡਾ ਵੱਡਾ ਛੱਪੜ। ਅੱਛਾ ਅੱਛਾ ਅੱਛਾ। ਹਾਂਜੀ ਸਹੀ ਸਹੀ। ਹਾਂਜੀ। ਤੇ ਪਿੰਡ ਦਾ ਨੰਬਰਦਾਰ ਕਿਹੜਾ ਹੁੰਦਾ ਸੀ? ਲੰਬੜਦਾਰ ਉਦੋਂ ਉਸ ਜਦੋਂ ਸਿੱਖਾਂ ਦੇ ਨਹੀਂ, ਉਦੋਂ ਸਿੱਖਾਂ ਦੇ ਸੀ। ਉਦੋਂ ਇਹ ਨਹੀਂ ਪਤਾ ਵੀ ਲੰਬੜਦਾਰ ਮੈਂ ਇਹ ਨਾਂ ਦਾ ਨਹੀਂ ਪਤਾ? ਨਾ ਨਹੀਂ ਮੈਂ ਜਾਣਦਾ। ਸਿੱਖਾਂ ਦਾ ਇਹ ਨੰਬਰ? ਹਾਂਜੀ। ਅੱਛਾ ਅੱਛਾ। ਉਸ ਤੋਂ ਬਾਅਦ ਜਦੋਂ ਟੁਰ ਗਏ ਨਾ, ਉਸ ਤੋਂ ਬਾਅਦ ਸਗੋਂ ਬਲਕਿ ਮੇਰਾ ਇੱਕ ਦਾਦਾ ਸੀ, ਹਾਂਜੀ। ਉਹਦਾ ਨਾਂ ਸੀ ਸਮਝਦੀਨ। ਅੱਛਾ। ਉਹ ਲੰਬੜਦਾਰ ਬਣਿਆ ਗਿਆ ਜਦੋਂ ਮਕਬਰੇ ਉਥਲ ਉਥਲੀ ਆਏ ਨੇ। ਜਦੋਂ ਬਟਵਾਰਾ ਹੋ ਗਿਆ ਚਲੇ ਗਏ ਉਸ ਤੋਂ ਬਾਅਦ? ਪਟਵਾਰੀ ਜਦੋਂ ਹੋਏ ਨਾ, ਅਜੇ ਹੋਏ ਨਹੀਂ। ਇਹਨਾਂ ਤਕਸੀਮ ਹਾਸ਼ਾ ਹੁੰਦੀ ਸੀ ਨਾ ਭਾਈ, ਅੱਛਾ ਅੱਛਾ। ਤੇ ਉਹਨੂੰ ਇਸ ਵਾਸਤੇ ਬਣਾਇਆ ਗਿਆ ਇਹਨਾਂ ਨੇ ਵਿੱਚ ਵਿੱਚ। ਹਾਂ ਹਾਂ ਸਹੀ। ਕੋਈ ਦਿਨ ਉਹ ਫਿਰ ਰਹਿਣ। ਉਸ ਤੋਂ ਬਾਅਦ ਇਹ ਲੰਬੜਦਾਰ ਤੁਹਾਡੇ ਸਾਹਮਣੇ ਬੈਠੇ। ਪਿੰਡ ਦੇ ਨੰਬਰਦਾਰ ਨੇ? ਹਾਂਜੀ, ਇਹ ਫਿਰ ਲੰਬੜਦਾਰ ਐਸਾ ਮੌਜੂਦਾ ਇਹ ਨੇ? ਹਾਂਜੀ ਅੱਛਾ ਅੱਛਾ। ਹਾਂਜੀ। ਉਸ ਤੋਂ ਨੰਬਰ ਬਾਅਦ ਤੁਹਾਡੇ ਕੋਲ ਹੋ ਆ ਗਏ? ਮੇਰੇ ਨਾਲ ਮੇਰੇ ਨਾਲ ਬੈਠੇ। ਅੱਛਾ ਅੱਛਾ। ਸਮਝੇ ਗੱਲ ਦੀ? ਸਹੀ ਸਹੀ। ਇਹਨਾਂ ਨੂੰ ਇੱਥੇ ਇੱਥੇ ਬਜ਼ੁਰਗੋ ਉਦੋਂ ਗੁਰਦੁਆਰਾ ਹੈ ਸੀ? ਆ ਗੁਰਦੁਆਰਾ ਬੈਠੇ। ਇੱਕ ਹੀ ਹੋਣਾ ਗੁਰਦੁਆਰਾ? ਹਾਂਜੀ। ਮਸੀਤ ਵੀ ਆਪਣੇ ਇੱਕ ਹੈ ਸੀ? ਇੱਥੇ ਨਾ ਨਾਲ ਇਸ ਪਾਸੇ ਗੁਰਦੁਆਰਾ ਸੀ, ਅੱਛਾ ਜੀ। ਇਸ ਪਾਸੇ ਸਾਡੀ ਮਸਜਿਦ ਸੀ। ਬਲਕਿ ਉਹ ਮਸਜਿਦ ਮੇਰੇ ਹੀ ਦਾਦੇ ਤਿਆਰ ਕੀਤੀ ਸੀ। ਅੱਛਾ ਅੱਛਾ। ਮੇਰੇ ਦਾਦੇ ਦੇ ਨਾਮ ਮਮਦੀਨ ਸੀ। ਹਾਂ ਹਾਂ। ਤੇ ਮੇਰੀ ਦਾਦੀ ਜਿਹੜੀ ਹੈ ਉਹ ਆ ਕੇ ਤੇ ਪੂਰੀ ਦੀਵਾ ਸ਼ਿਵਾ ਬਾਲਦੀ ਸੀ। ਉਦੋਂ ਬੜੇ ਮਿੱਟੀ ਦੇ ਦੀਵੇ ਹੁੰਦੇ ਹਨ ਦੂਜੇ ਸਰੋਂ ਦੇ ਤੇ। ਸਰੋਂ ਤੇਲ ਵਾਲੇ? ਹਾਂਜੀ ਉਹ ਜਿਹੜੇ ਮਿੱਟੀ ਦੇ ਬਣੇ ਹੁੰਦੇ? ਹਾਂਜੀ। ਇਹ ਦਾਦੀ ਮੇਰੀ ਉਦੋਂ ਜਦੋਂ ਆ ਗਏ ਨਾ ਉੱਥੋਂ, ਉਹਨਾਂ ਗੁਰਦੁਆਰਾ ਬਣਾਇਆ ਸਿੱਖਾਂ ਤੇ ਅਸਾਂ ਮਸਜਿਦ ਨਾਲ ਮੇਰੇ ਦਾਦੇ ਤਿਆਰ ਕੀਤੀ। ਹਾਂਜੀ। ਅੱਛਾ ਬਜ਼ੁਰਗੋ ਇੱਥੇ ਉਸ ਟਾਈਮ ਜਿਹੜੀ ਭਲਾ ਬਰਾਦਰੀ ਕਿਹੜੀ ਕਿਹੜੀ ਸੀ, ਮੁਸਲਮਾਨਾਂ ਦੇ ਸਿੱਖਾਂ ਦੇ ਵੀ? ਬਲਾਦਰੀ ਇਹ ਵੀ ਮੈਨੂੰ ਹੁਣ ਸਿੱਖਾਂ ਦਾ ਉਹਨਾਂ ਦਾ ਨਾਂ ਨਹੀਂ ਆਉਂਦਾ ਵੀ ਕਿਹੜੇ ਕਿਹੜੇ ਸਨ, ਕਿਹੜੇ ਕਿਹੜੇ ਸਨ। ਅਸੀਂ ਜਿਹਦਾ ਹੁੰਦਾ ਇੱਕ ਦੱਸ ਦਿਓ ਕਿਹੜਾ ਦੱਸਣ ਦਿਓ ਜਿਹੜਾ। ਇਹ ਮੈਂ ਤੁਹਾਨੂੰ ਦੱਸਦਾ ਵੀ ਉਹ ਤੇ ਮਸ਼ਹੂਰ ਹੈ। ਜਾਰਾ ਸਿੱਖ ਹੁੰਦਾ ਸੀ। ਜਾਰਾ ਸਿੰਘ? ਆ ਜਾਰਾ ਸਿੰਘ ਉਹ ਇੱਥੇ ਹੁੰਦਾ ਸੀ। ਉਹ ਘੁਲਦਾ ਸੀ ਤੇ ਉਹ ਬੜਾ ਪਹਿਲਵਾਨ ਸੀ? ਹਾਂ ਪਹਿਲਵਾਨ ਸੀ। ਅੱਛਾ ਜੀ। ਆ ਉਹ ਅੱਗੇ ਜਾਇਆ ਗਿਆ ਉੱਥੇ ਵੀ ਨਾ। ਹਾਂ ਹਾਂ। ਉਹ ਮਸ਼ਹੂਰ ਹੈ। ਰੰਬਾ ਸ਼ਹਿਰ ਉਹਦੇ ਵਿੱਚ ਹੁੰਦਾ ਹੈ। ਉਧਰ ਚੜ੍ਹਦੇ ਪੰਜਾਬ 'ਚ? ਹਾਂ ਹੋਟਲ ਸ਼ਹਿਰ ਰੰਬੇ 'ਚ ਰਹਿ ਰਿਹਾ? ਹਾਂਜੀ ਉੱਥੇ ਰਹਿ ਰਿਹਾ। ਅੱਛਾ। ਉੱਥੇ ਮਤਲਬ ਐਡਰੈਸ ਤੁਸੀਂ ਲੈ ਜਾਓ, ਪਤੇ ਤੁਹਾਨੂੰ ਪਤਾ, ਬਲਕਿ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਸਾਗੋ ਭਾਗੋ ਦਾ। ਅੱਛਾ ਅੱਛਾ। ਹਾਂਜੀ। ਵਾਹ ਮਸ਼ਹੂਰ ਸੀ ਉਹ? ਮਸ਼ਹੂਰ। ਅੱਛਾ। ਹੁਣ ਵੀ ਜਾ ਕੇ ਤੁਸੀਂ ਪੁੱਛੋ ਨਾ ਰੰਬੇ ਸ਼ਹਿਰ, ਵੀ ਅਸਾਂ ਰੰਬੇ ਸ਼ਹਿਰ ਜਾਣਾ। ਇੱਥੇ ਬਰਾਦਰੀ ਕਿਹੜੀ ਕਿਹੜੀ ਰਹਿ ਰਹੀ ਦੱਸ ਥੋੜਾ? ਇੱਥੇ ਤੇ ਮੇਰੀ ਗੱਲ ਸੁਣ, ਚੌਕੀਦਾਰ ਸਨ, ਮਲਕ ਬਲਾਦਰੀ ਸੀ। ਅੱਛਾ ਜੀ। ਤੇ ਮਿਸਤਰੀ ਸਨ। ਮਿਸਤਰੀ ਸਨ? ਹਾਂਜੀ। ਹੋਰ ਇਹਨਾਂ ਤੋਂ ਇਲਾਵਾ ਗੁੱਜਰ ਜੱਟ? ਨਾ ਉਹ ਜਾਂ ਸਾਈ ਸਨ। ਸਾਈ ਸਨ। ਅੱਛਾ। ਹੋਰ ਨਾ ਗੁੱਜਰ ਸੀ ਇੱਥੇ ਕੋਈ, ਨਾ ਕੋਈ ਜੱਟ ਸੀ। ਮੋਚਿਆਂ ਦਾ ਘਰ ਹੀ ਸੀ। ਅੱਛਾ ਅੱਛਾ। ਹਾਂ ਉਹ ਬਲਕਿ ਮੋਚਿਆਂ ਦਾ। ਇਹ ਸਹੀ 47 ਤੋਂ ਪਹਿਲਾਂ ਤਾਂ ਬੈਠੇ ਹੋਏ ਇੱਥੇ? ਇਹ ਆ ਉਹਨਾਂ ਦਾ ਵਡੇਰਾ ਕੋਈ ਨਹੀਂ ਕੋਈ ਜਿੰਦਾ ਹੈ? ਉਹਦਾ ਵਡੇਰਾ ਮੁਸ਼ਕਲ ਲੱਭਣਾ ਕੋਈ, ਕਿਉਂ ਉਹ ਵੀ ਮਸ਼ਹੂਰ ਸੀ। ਸਾਡੇ ਵਡੇਰੇ ਆਉਂਦੇ ਨੇ ਵੀ ਉਹ ਘੁਲਦਾ ਸੀ, ਉਹ ਸੰਗਾਂ ਤੇ ਜਾਂਦਾ ਸੀ, ਉਹਦੀ ਕੰਡ ਨਹੀਂ ਕਿਸੇ ਲਾਈ ਹੁੰਦੇ ਚਾਰੇ। ਸਮਝੀ ਗੱਲ ਦੀ? ਇਹਨੂੰ ਮਸ਼ਹੂਰ ਹੈ ਜਦੋਂ ਇੱਕਲੋਂ ਗਾਇਆ। ਅੱਛਾ। ਉਸ ਟਾਈਮ ਥੋੜੇ ਬਹੁਤ ਵਿੱਚ ਘਰ ਮੁਸਲਮਾਨਾਂ ਦੇ ਹੋਣਗੇ 47 ਦਾ? ਯਾਰ ਮੁਸਲਮਾਨਾਂ ਦੇ ਉਹਨਾਂ ਦੇ ਹਨ? ਆਹੋ ਬਹੁਤੇ ਉਹਨਾਂ ਦੇ ਹਨ। ਬਾਕੀ ਮੁਸਲਮਾਨਾਂ ਦੇ ਘਰ ਸਨ, ਸਾਡੇ ਘਰ ਸਨ ਮੁਸਲਮਾਨਾਂ ਦੇ। ਮਤਲਬ ਲੈਣ ਦੇਣ ਸੀ ਉਹਨਾਂ ਦਾ। ਮਕਸਦ ਇਹ ਕਿ ਥੋੜੇ ਘਰ ਹੋਣੇ ਚੰਦ ਹੈ ਨਾ? ਥੋੜੇ ਹਨ। ਜ਼ਿਆਦਾ ਸਿੱਖ ਸਨ? ਆਹ ਕੁਝ ਖੱਤਰੀ ਸਨ?
ਅੱਛਾ ਥੋੜਾ ਬਹੁਤ ਦੱਸਿਆ ਜੀ ਕਿ ਉਹਨਾਂ ਨਾਲ ਮੁਸਲਮਾਨਾਂ ਦਾ ਵਰਤੋਂ ਕਿਵੇਂ ਦਾ ਸੀ ਇਹ ਵਰਤੋਂ ਉਹਨਾਂ ਦਾ ਬੜਾ ਅੱਛਾ ਸੀ ਆਂਦੇ ਨੇ, ਅੱਛਾ ਲੈਣ ਦੇਣ ਸੀ ਉਹਨਾਂ ਦਾ, ਹਾਂ ਹਾਂ ਸਮਝ ਇਹ ਗੱਲ ਦੀ। ਵਰਤੋਂ ਭਾਜੀ ਆਇਆ ਸੀ ਆ ਸ਼ਾਦੀ ਵਿਆਹਾਂ ਵਰਤੋਂ, ਤੇ ਹਾਂ ਵਰਤੋਂ ਭਾਜੀ, ਅੱਛਾ ਹਾਂਜੀ ਫੁੱਲ ਲੈਣ ਪਿਆਰ ਨਾਲ ਰਹਿ ਰਹੇ ਸੀ ਜੀ ਭਰਾ ਬੜਾ ਬੜਾ, ਬਲਕਿ ਇੱਥੋਂ ਤੱਕ ਮੈਂ ਸੁਣਿਆ ਹੈ ਹਾਂਜੀ ਵੀ ਜਦੋਂ ਉਹ ਗਏ ਨੇ ਨਾ, ਹਾਂ ਹਾਂ ਉਹਨਾਂ ਇਹ ਗੱਲ ਆਖੀ ਹੈ ਸਾਡਿਆਂ ਦਾਦਿਆਂ ਨੂੰ ਹਾਂ ਵੀ ਸਾਨੂੰ ਤੁਸੀਂ ਤਕਲੀਫ ਨਾ ਦਿਆ ਦੇ, ਅਸੀਂ ਤੁਹਾਨੂੰ ਨਹੀਂ ਦਿੰਦੇ। ਹਾਂ ਤੁਹਾਡਾ ਕੋਈ ਆਦਮੀ ਆਇਆ ਤੇ ਸਾਨੂੰ ਕੋਈ ਨਾ ਕੋਈ ਆਖੇ, ਹਾਂ ਸਾਡਾ ਆਇਆ ਤਾਂ ਅਸੀਂ ਅੱਗੇ। ਇਹਨੇ ਕੋਈ ਲੁੱਟਣ ਪੜਨ ਹਮਲੇ ਵਾਲੇ ਨਾ ਆਵੇ ਹੈ ਕੋਈ ਤੁਸੀਂ ਸਾਡੇ ਗੱਲ ਨਾ ਪਾਸ ਗਏ ਹੋਵੇ। ਸੀ ਤੁਹਾਡੀ ਕਰਾਂਗੇ ਅਸੀਂ ਉਹ ਇੱਥੋਂ ਤੱਕ ਮੈਂ ਸੁਣਿਆ ਵੀ ਸਵੇਰ ਦਾ ਟਾਈਮ ਸੀ, ਅੱਛਾ ਜੀ ਆਟੇ ਉਟੇ ਗੁੰਨ ਲੈਣੇ ਉਹਨਾਂ, ਅੱਛਾ ਸਭ ਕੋਈ ਕੰਮ ਕਰ ਲਿਆ। ਜਿਸ ਵੇਲੇ ਤੇ ਇੱਕੋ ਵੇਲੇ ਜਥਾ ਇੱਥੋਂ ਆਇਆ ਲਟਕਾਣੇ ਲੋ, ਅੱਛਾ ਉਹ ਜਿਸ ਵੇਲੇ ਆਏ ਨੇ ਇੱਥੇ ਤੇ ਉਹ ਜੋ ਵੀ ਸੀ ਉਹ ਆਪਣਾ ਆ ਕੇ ਤੇ ਇੱਥੇ ਆਏ ਨੇ ਜਦੋਂ, ਤੇ ਆ ਕੇ ਉਹਨਾਂ ਆਪਣਿਆਂ ਨੂੰ ਸੱਦਿਆ, ਉਹ ਆ ਗਏ ਨੇ ਤੇ ਉਸੇ ਵੇਲੇ ਉਹ ਚਲੇ ਗਏ ਨੇ। ਉਹਨਾਂ ਬਿਲਕੁਲ ਨਾ ਉਹਨਾਂ ਨੂੰ ਆਖਿਆ ਤੇ ਨਾ ਉਹਨਾਂ ਨੂੰ ਕੁਛ ਆਖਿਆ, ਆਰਾਮ ਸਕੂਨ ਨਾਲ ਗਏ। ਆਹ ਅੱਛਾ ਉਹਨਾਂ ਦੀ ਕੋਈ ਪੈਲੀਆਂ ਕਿੱਥੇ ਕਿਤੇ ਹਮ ਖੂਹ ਯਾਦ ਹੈ ਕੋਈ ਸਿੱਖਾਂ ਦਾ ਵੀ ਆਹ ਪੈਲੀ ਇਹਨਾਂ ਦੀ ਸੀ ਇੱਧਰ ਯਾਰ ਕਿਸੇ ਇਹ ਦੀ? ਸਾਰੀ ਮੈਂ ਕਿਹਾ ਉਹ ਤੂੰ ਪੁੱਤਰ ਵਾਂਦਾ ਹੋਇਆ, ਮੈਨੂੰ ਪਤਾ ਹੈ, ਉਹ ਮੈਨੂੰ ਇੰਨਾ ਪਤਾ ਹੈ ਸਾਰੀਆਂ ਪੈਲੀਆਂ ਉਹਨਾਂ ਦੀਆਂ ਹਨ ਇੱਥੇ ਤੇ ਮਤਲਬ ਪਹਿਲੀ ਹੋਰ ਮੈਂ ਕਹਿਣਾ ਮਸਲੇ ਵੀ ਕਈ ਉਦੋਂ ਨਾ ਸਾਡੇ ਖੂਹਾਂ ਦੇ ਨਾਮ ਹੁੰਦੇ ਹਨ, ਖੂਹ ਦਾ ਨਾਂ ਯਾਦ ਹੈ ਸਿੱਖਾਂ ਦਾ ਖੂਹ ਦਾ ਕਿਸੇ ਦਾ ਕੋਈ ਨਾਮ? ਸੁੱਖਾਂ ਖੂਹਾਂ ਖਾਵਾਂ ਦਾ ਸਾਨੂੰ ਕੋਈ ਪਤਾ ਨਹੀਂ ਲੱਗਦਾ। ਖੂਹ ਜਿਉਂ ਇੱਥੇ ਬਥੇਰੇ ਹਨ ਯਾਰ, ਉੱਥੇ ਇੱਕ ਬੁਰਜ ਵਾਲਾ ਖੂਹ ਆ ਛੱਡਦੇ ਸਨ। ਹਾਂ ਹਾਂ ਇਹ ਇਸੇ ਤਰ੍ਹਾਂ ਉਹ ਪਰਾਂ ਇੱਕ ਬੁਰਜ ਵਾਲਾ ਖੂਹ ਸੀ, ਅਸਾਂ ਤੇ ਖੂਹ ਸਾਹਿਬ ਦੇ ਨਾ ਮਿੱਟੇ ਵੇਖੇ ਨੇ ਅਸੀਂ ਤੇ ਉਂਝ ਮਤਲਬ ਹੈ ਨੇ ਖੂਹ ਖੂਹਾਂ ਦੇ ਨਾਮ ਕਹਿ ਰਹੇ ਹਾਂ ਹਾਂ ਖੂਹਾਂ ਦੇ ਨਾਂ ਹੁਣ ਹਾਂ, ਮਤਲਬ ਹਾਂ। ਲੈਣ ਤੇ ਕਰਦੇ ਹੁਣ ਨਹੀਂ ਆਖਣ ਫਲਾਣਾ ਖੂਹ ਵੇ ਫਲਾਣਾ ਖੂਹ ਵੇ, ਤੇ ਬਾਕੀ ਖੂਹ ਤਾਂ ਅਸਾਂ ਪੂਰੇ ਗਏ ਨਾ ਜੀ ਖੂਹ ਪੂਰੇ ਨਾਮ ਗਏ ਲੇਕਿਨ ਨੇ। ਉਹ ਮੋਹ ਕਹਿ ਰਹੇ ਕੋਈ ਗੱਲ ਨਹੀਂ ਰਹਿ ਗਈ। ਅਸਾਂ ਤੇ ਮੈਂ ਤੇ ਜਦੋਂ ਵੇਖਿਆ ਜ਼ਮੀਨਾਂ 'ਚ ਬੇਆਬਾਦ ਹੋ ਗਈਆਂ, ਖੂਹਾਂ ਦੀ ਉਦੋਂ ਜ਼ਰੂਰਤ ਹੀ ਨਹੀਂ ਸੀ ਪੈਂਦੀ, ਸਮਝ ਇਹ ਗੱਲ ਦੀ। ਜੇ ਅਸਾਂ ਗੱਲ ਪੁੱਛੋ ਤਾਂ ਖੂਹਾਂ ਦੀ ਜ਼ਰੂਰਤ ਹੀ ਮੁੱਕ ਗਈ। ਹਾਂ ਹਾਂ ਜਦ ਜ਼ਰੂਰਤ ਮੁੱਕ ਜਾਏ ਉਦੋਂ ਉਹਦਾ ਨਾਂ ਕਿਸੇ ਕੀ ਲੈਣਾ ਤੇ ਕੀ ਦੇਣਾ। ਯਾਰ ਤੈਨੂੰ ਮੈਂ ਗੱਲ ਦੱਸਣਾ ਪਿਆ, ਇਹ ਤੋਂ ਵੱਧ ਗੱਲ ਕਿਹੜੀ ਹੈ ਵੀ ਬਿਲਕੁਲ ਉਹਨਾਂ ਇੱਕ ਗੱਲ ਕਰ ਲਈ ਸੀ ਬਹਿ ਕੇ, ਜਿਵੇਂ ਅਸੀਂ ਆਪਾਂ ਪੇਸ਼ ਕਰ ਲਈਏ। ਉਹਨਾਂ ਇਹ ਗੱਲ ਆਖੀ ਸੀ ਵੀ ਕਿਸੇ ਨੂੰ ਕੋਈ ਛੇੜਖਾਨੀ ਕਰੇ ਨਾ, ਆਰਾਮ ਸਕੂਨ ਨਾਲ, ਜੇ ਕਿਸੇ ਜਾਣਾ ਆਉਣਾ ਤਾਂ ਆਰਾਮ ਸਕੂਨ ਨਾਲ ਜਾਏ। ਮਤਲਬ ਸਹੀ ਨਿਕਲ ਕੇ ਗਏ ਨਾ? ਬਿਲਕੁਲ। ਮੈਂ ਨਾ ਦਿਨ ਸਵੇਰ ਦਾ ਦਿਨ ਸੀ, ਉਹਨਾਂ ਕਈਆਂ ਆਟੇ ਗੁੱਦੇ ਹਨ, ਕਈਆਂ ਮਧਾਣੀਆਂ, ਮੈਂ ਤਾਂ ਤੱਕ ਸੁਣਿਆ ਮਧਾਣੀਆਂ ਪਾਈਆਂ ਸਨ। ਉਹਨਾਂ ਜਦੋਂ ਜਥਾ ਉਹਨਾਂ ਦਾ ਆਇਆ ਹੈ ਨਾ, ਇੱਥੇ ਬੰਨ ਹੁੰਦਾ ਸੀ। ਅੱਛਾ ਹੁਣ ਇਹ ਮੁੰਡਿਆਂ ਵੀ ਆਖਣਾ ਇੱਥੇ ਬੰਨ ਨੂੰ ਨਾ ਮਾਰਿਆ ਹੁੰਦਾ ਸੀ, ਇੱਥੇ ਆਏ ਨੇ, ਇੱਥੇ ਆ ਕੇ ਤੇ ਫਿਰ ਅਗਾਂ ਗਏ ਨੇ ਆਰਾਮ ਸਕੂਨ ਨਾਲ ਜਾ ਕੇ। ਤੇ ਉਹਨਾਂ ਡੋਲ ਆਪਣਿਆਂ ਨਹੀਂ ਆਖਿਆ ਵੀ ਅਸੀਂ ਹੁਣ ਆਦਤ ਬਦਲ ਹੋ ਗਈ, ਹੁਣ ਰਹਿ ਨਹੀਂ ਸਕਦੇ, ਟੁੱਟ ਚਲੇ। ਅੱਛਾ ਕਦੇ ਵੱਡੀ ਈਦ ਜਦੋਂ ਹੁੰਦੀ ਸੀ ਮੁਸਲਮਾਨ ਤੁਸੀਂ ਜਿਹੜੇ ਕਰਦੇ ਸੋ ਕੁਰਬਾਨੀਆਂ, ਉਹ ਤੋਂ ਕੋਈ ਮਸਲਾ ਨਹੀਂ ਬਣਦਾ ਲੜਾਈ ਨੂੰ? ਨਹੀਂ ਉਹ ਨਹੀਂ ਸਾਨੂੰ ਹੁੰਦੇ ਸਰ, ਉਹ ਸਾਡੇ ਤੇ ਵੀ ਡੇਰੇ ਵੀ ਆਉਂਦੇ ਨੇ ਵੀ ਜਦੋਂ ਉਹ ਪੁੱਛ ਤੇ ਖਾਂਦੇ ਹਨ ਨਾ ਰੋਟੀ, ਉਹ ਤੇ ਸਾਨੂੰ ਸੁੱਕੀ ਰੋਟੀ ਦਿੰਦੇ ਹਨ। ਸੁੱਕੀ ਰੋਟੀ ਦਿੰਦੇ ਮੁਸਲਮਾਨਾਂ ਨੂੰ? ਆ ਵੀ ਤੁਸੀਂ ਆਪਣੀ ਮਰਜ਼ੀ ਨਾਲ ਜਿਵੇਂ ਮਰਜ਼ੀ ਖਾ ਪੀ ਲਓ, ਤੇ ਆਪਣੇ ਮੁਸਲਮਾਨ ਜਿਹਦੇ ਕੋਲ ਮਰਜ਼ੀ ਪਵਾ ਲਓ ਜਿਵੇਂ ਮਰਜ਼ੀ। ਜਿਵੇਂ ਮਰਜ਼ੀ ਖਾ ਲਓ। ਕੁਰਬਾਨੀ ਤੇ ਵੀ ਕਰਨ ਦਿੰਦੇ ਹਾਂ ਕੁਰਬਾਨੀ? ਕੁਰਬਾਨੀ ਨਹੀਂ ਕਰਨੀ, ਕੋਈ ਰੋਕ ਟੋਕ ਨਹੀਂ? ਕੋਈ ਰੋਕ ਟੋਕ ਨਹੀਂ ਕਿਸੇ ਉਹਨਾਂ ਦਾ ਤਿਉਹਾਰ ਆਉਂਦੇ ਆ ਤੇ ਉਹ ਵੀ ਆਪਣੇ ਯਾਰ ਮੁਸਲਮਾਨਾਂ ਤੰਗ ਕਰਦੇ ਨਾ? ਕੋਈ ਰੋਕ ਟੋਕ ਨਹੀਂ ਸੀ, ਬਲਕਿ ਉਹ ਇੱਕ ਦੂਜੇ ਦੇ ਜਿਵੇਂ ਹੁਣ ਅਸੀਂ ਇੱਕ ਦੂਜੇ ਦੇ ਨਾਲ ਲੱਗ ਜਾਂਦੇ ਨਾ। ਹਾਂਜੀ ਹਾਂਜੀ ਅੱਗੇ ਤੁਹਾਨੂੰ ਦੱਸਿਆ ਵੀ ਇਸ ਪਾਸੇ ਗੁਰਦੁਆਰਾ ਸੀ, ਇਸ ਪਾਸੇ ਸਾਡੀ ਮਸਜਿਦ ਸੀ, ਅੱਛਾ ਨਾਲ ਨਾਲ ਹੀ ਸੀ। ਤੇ ਸਾਡੀ ਮਸਜਿਦ ਦੇ ਉੱਤੇ ਉਹਨਾਂ ਨਾਲ ਕੋਈ ਧਰੀਆਂ ਹਨ ਥਾਪੀਆਂ, ਅੱਛਾ ਤੇ ਦਾਦੇ ਮੇਰੇ ਚੁੱਕ ਕੇ ਮਾਰਨਾ ਥਾਪੀਆਂ, ਹੂੰ ਤੇ ਉਹ ਨਾਲ ਸਨ। ਉਹ ਆਂਦੇ ਹਨ ਜੇ ਵੱਡੇ ਨਾ ਗੁਰਦੁਆਰੇ ਤੇ ਧਰ ਦਿੱਤੀਆਂ ਫਿਰ ਕੀ ਕਰਾਂਗੇ, ਫਿਰ ਕੀ ਕਰਾਂਗੇ, ਤੁਸੀਂ ਕਿਉਂ ਰੱਖੀਆਂ? ਕਿਉਂ ਦੇਖੀ? ਗਲਤ ਕੰਮ ਨੂੰ ਗਲਤ ਕਹਿੰਦੇ ਹਾਂਜੀ ਉਹ ਇੰਝ ਹੀ ਆਂਦੇ ਹਨ। ਹੂੰ ਉਹਨਾਂ ਦਾ ਬੜਾ ਇਹ ਗੱਲ ਜਿਹੜੀ ਕਿ ਨਾ ਉਹ ਤੁਰ ਗਏ ਨੇ, ਮੇਰੀ ਗੱਲ ਸੁਣ, ਜੋ ਵੀ ਹੋ ਗਿਆ ਜਿਵੇਂ ਵੀ ਹੋ ਗਿਆ, ਬਾਕੀ ਇਹ ਗੱਲ ਨਹੀਂ ਉਹਨਾਂ ਦੀ ਸੁਣੀ ਵੀ ਕਿਸੇ ਦਾ ਤਸੱਬਾਜੀ ਕਰ, ਤਸੱਬਾਜੀ ਵਾਲੀ ਗੱਲ ਕੋਈ ਨਹੀਂ ਸੀ, ਲੈਣ ਦੇਣ ਉਹਨਾਂ ਦਾ ਸਹੀ ਸੀ, ਸਮਝੀ ਗੱਲ ਦੀ। ਹਾਂ ਤੈਨੂੰ ਦੱਸਿਆ ਵੀ ਇੱਥੋਂ ਦੀ ਕੋਈ ਗੱਲ ਸੀ ਵੀ ਮਸਜਿਦ ਸਾਡੀ ਬਣੀ ਸੀ, ਨਾਲ ਇਸ ਪਾਸੇ ਗੁਰਦੁਆਰਾ ਸੀ। ਉਹਨਾਂ ਥਾਪੀਆਂ ਧਰੀਆਂ ਤੋਂ ਉਹਨਾਂ ਆਖਿਆ ਸੀ ਕਿਉਂ ਥਾਪੀਆਂ ਧਰੀਆਂ? ਜਿਹਨੇ ਗਲਤ ਕੰਮ ਨੂੰ ਗਲਤ ਕਹਿੰਦੇ ਵੀ ਇਹ ਗਲਤ ਕੀਤਾ ਹੈ, ਆਪਣੇ ਨੂੰ ਉਹਨਾਂ ਕਿਹਾ ਤੁਸੀਂ ਕਿਉਂ ਰੱਖੀਆਂ ਨੇ? ਕਿਉਂ ਰੱਖੀ? ਕਿਉਂ ਰੱਖੀਆਂ? ਅੱਛਾ ਜਦੋਂ ਗਏ ਨੇ ਫਿਰ ਕੋਈ ਆਪਣੇ ਪਿੰਡ ਆਇਆ ਵੇਖਣ ਵਾਸਤੇ? ਕੋਈ ਪਿੰਡ ਤੁਹਾਡੇ ਹੁਣ ਪਿਛਾਣਾ ਕੋਈ ਆਉਂਦਾ ਰਿਹਾ, ਉਹ ਸਾਡੇ ਪਿੰਡ ਦਾ ਨਹੀਂ ਸੀ। ਅੱਛਾ ਅਸੀਂ ਵੀ ਲਾਮ ਦੇ, ਮੈਂ ਤਾਂ ਉਹਨੂੰ ਫਿਰ ਉਹ ਗੱਲ ਜਾਣਦੇ ਨਹੀਂ ਸਾਂ। ਬਾਕੀ ਇੱਥੇ ਮੇਰੇ ਬਾਬਿਆਂ ਕੋਲ ਚਾਚਿਆਂ ਕੋਲ, ਮੇਰੇ ਚਾਚੇ ਕੋਲ ਇਹਨ ਪਿੰਡ ਦਾ ਖਾਸ ਨਹੀਂ ਕੋਈ ਬੰਦਾ ਵਾਪਸ? ਨਹੀਂ ਖਾਸ ਨਹੀਂ ਆਇਆ, ਉਹ ਵੀ ਉਹਦੇ ਨਾਨਕੇ ਸਨ ਇੱਥੇ। ਅੱਛਾ ਅੱਛਾ ਤੇ ਉਹ ਨਾਨਕਿਆਂ ਦੇ ਘਰ ਇੱਥੇ ਰਹਿੰਦਾ ਸੀ, ਇੱਕ ਉੱਥੇ ਪਰਾ ਘਰ ਸੀ, ਤੇ ਉੱਥੇ ਆਉਂਦਾ ਸੀ, ਉਹ ਰਹਿੰਦਾ ਹੁੰਦਾ ਰਿਹਾ, ਆਉਂਦਾ ਰਿਹਾ ਕੋਈ 2-3 ਸਾਲ ਬਾਅਦ। ਤੇ ਇੱਥੇ ਕੋਈ ਉਹਨਾਂ ਨੇ ਭਲਾ ਬਹਿਣ ਵਾਲਾ ਬਣਾਇਆ ਸੀ ਡੇਰਾ ਰੋਜ਼, ਜਿੱਥੇ ਸਾਰੇ ਵੱਡੇ ਡੇਰੇ ਬਹਿੰਦੇ ਆਪਣੇ ਮੁਸਲਮਾਨਾਂ ਜਾਂ ਸਿੱਖਾਂ ਦੇ?
ਨਹੀਂ ਯਾਰ ਮੈਂ ਡੇਰਾ ਉਹਨਾਂ ਦਾ ਇੱਥੇ ਜ਼ਾਤੀ ਡੇਰਾ ਤਾਂ ਨਹੀਂ ਵੇਖਿਆ, ਨਹੀਂ ਵੇਖਿਆ ਨਹੀਂ ਵੇਖਿਆ। ਕਿਉਂ ਇਹ ਵੀ ਆਏ ਸਨ ਜਦੋਂ ਕੋਈ ਡੇਰਾ ਵਹਿੰਦੇ ਤੇ ਡੇਰਾ ਠਾਂਦੇ ਜਾਂ ਕਰਦੇ, ਡੇਰੇਦਾਰੀ ਵਾਲੀ ਗੱਲ ਕੋਈ ਨਹੀਂ ਸੀ। ਅੱਛਾ, ਤੇ ਛੱਪੜ ਤੋਂ ਇਲਾਵਾ ਕੋਈ ਪੁਰਾਣੀ ਹੈ ਕੋਈ ਬੋਰਡ ਹੋਵੇ ਪਿੰਡ ਦੇ ਵਿੱਚ ਜਾਂ ਕੋਈ ਨਿਸ਼ਾਨੀ ਹੈ ਉਦੋਂ ਦੀ 47 ਟਾਈਮ ਦੀ ਕੋਈ ਨਾ ਕਰਿਆ ਨਹੀਂ ਬੋਰਡ ਉਂਝ ਹੁੰਦਾ ਸੀ? ਨਹੀਂ ਕੋਈ ਸ਼ੈ ਨਹੀਂ ਬੋਰਡ। ਨਹੀਂ 47 ਤੋਂ ਪਹਿਲਾਂ ਉਂਝ ਹੁੰਦਾ ਸੀ? ਮੈਂ ਪੀਪਲ ਹੁੰਦਾ ਸੀ ਪੇਪਰ ਇੱਕ ਉਹ ਵੀ ਮਗਰੋਂ ਮੈਂ ਨਾ ਉਦੋਂ ਹੋਇਆ ਪੀਪਲ ਪਹਿਲਾਂ ਸਾਡੇ ਹਾਲਾ ਪਹਿਲਾਂ ਲੱਗੀ ਸੀ। ਅੱਛਾ ਜੀ, ਹੁਣ ਵੜ ਦਿੱਤਾ ਬਜ਼ੁਰਗ? ਉਹ ਪਿੱਪਲ ਸੀ ਪਿੱਛੇ, ਮਸਜਿਦ ਦੇ ਪਿੱਛੇ ਸੀ ਅੱਛਾ ਅੱਛਾ ਤੇ ਉਹਦੇ ਨਾਲ ਮਤਲਬ ਇੰਜੀ ਸਮਝੋ ਗੁਰਦੁਆਰਾ ਉਹਦੇ ਪਿੱਛੇ ਸੀ। ਅੱਛਾ, ਗੁਰਦੁਆਰਾ ਹੁਣ ਬਜ਼ੁਰਗੋ ਉੱਥੇ ਸਕੂਲ ਹੈ ਜਾਂ ਉਹ ਕਿਸੇ ਦੇ ਆਇਆ ਲਾਟ ਹੋ ਗਿਆ ਕਿਸੇ ਨੂੰ? ਸਾਹਿਬ ਦਾ ਡੇਰਾ ਨਾ ਉੱਥੇ ਪੀਪਲ ਹੁੰਦਾ ਸੀ ਖੂਹ ਦੇ ਉੱਤੇ। ਉਹ ਬੁਰਜਾ ਵਾਲਾ ਖੂਹ ਆਂਦੇ ਨੇ ਉਹਨੂੰ, ਉੱਥੇ ਪਿੱਪਲ ਹੀ ਸੀ, ਉਹਨੂੰ ਬੁਰਜਾ ਵਾਲਾ ਖੂਹ ਆਂਦੇ ਨੇ। ਅੱਛਾ ਬਜ਼ੁਰਗੋ, ਆਖਰੀ ਗੱਲ ਮੈਂ ਤੁਹਾਨੂੰ ਪੁੱਛਣ ਡਿਆ ਸੀ ਕਿ ਉਹ ਗੁਰਦੁਆਰਾ ਹੁਣ ਕਿਹਦੇ ਕੋਲੇ? ਉਹ ਗੁਰਦੁਆਰਾ ਯਾਰ ਵੇਖ ਵੂਖ ਹਾਂ। ਗਿਆ, ਵੇਖ ਵੂਖ ਗਿਆ ਹੈ। ਅੱਛਾ ਅੱਛਾ ਅਗਾਂ ਟੁਰ ਗਈ ਕਿ ਵੇਖ ਗਿਆ, ਪਹਿਲੋਂ ਸਕੂਲ ਰਿਹਾ ਹੈ। ਅੱਛਾ ਅੱਛਾ, ਪਹਿਲਾਂ ਸਕੂਲ ਰਿਹਾ। ਜਿਸ ਵਕਤ ਉਹ ਗਏ ਨੇ ਉਸ ਤੋਂ ਬਾਅਦ ਉਹ ਜਿਹੜਾ ਹੈ, ਜੋ ਟੁਰ ਚੁੱਕਾ ਹੈ, ਫਿਰ ਉਹ ਚੰਦ ਦਿਨ ਸਕੂਲ ਰਿਹਾ ਹੈ, ਕੋਈ 10 ਸਾਲ ਰਿਹਾ, 5 ਸਾਲ ਮੁਸ਼ਤਰਕਾ ਰਿਹਾ। ਪਿੰਡ ਵਾਲਿਆਂ ਨੇ ਸਕੂਲ ਬਣਾ ਲਿਆ। ਮੁਸ਼ਤਰਕਾ ਪਿੰਡ ਵਾਲਾ ਸਕੂਲ ਬਣਾ ਲਿਆ, ਸਕੂਲ ਵਾਲਿਆਂ ਤੋਂ ਬਾਅਦ ਉਹ ਫਿਰ ਵਿਕ ਗਿਆ ਹੈ। ਅੱਛਾ, ਸਕੂਲ ਖਤਮ ਹੋ ਗਿਆ। ਸਕੂਲ ਖਤਮ ਹੋ ਗਿਆ, ਅੱਛਾ 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 ਅੱਛਾ, ਬਲਕਿ ਸਰਕਾਰੀ ਅਦਾਰਾ ਜਿਹੜਾ ਖਤਮ ਹੋ ਗਿਆ ਹਾਂਜੀ, ਉੱਥੋਂ। ਸਹੀ ਹੋ ਗਿਆ ਸਹੀ ਹੋ ਗਿਆ। ਹਾਂ ਅੱਛਾ, ਵਕਤ ਉਦੋਂ ਸਹੀ ਹੁੰਦੇ ਆ ਕਿ ਹੁੰਦੇ ਨੇ? ਯਾਰ ਉੱਥੇ ਮੇਰੀ ਗੱਲ ਸੁਣ, ਸਾਨੂੰ ਹੁਣ ਉਦੋਂ ਦਾ ਕੀ ਮੈਂ ਪਤਾ ਹੈ। ਤੇਰੀ ਉਮਰ ਵਾਲੀ ਪੁੱਛਣਿਆ ਕਿ ਉਹ ਵਕਤ ਉਦੋਂ ਸਹੀ ਸਾਂ ਜਾਂ ਹੁੰਦੇ ਨੇ? ਯਾਰ ਅਸੀਂ ਜਿਹੜੇ ਉਦੋਂ ਖੇਡਦੇ ਸਨ ਜਾਂ ਕੰਮ ਕਰਦੇ ਹਨ ਉਹ ਹੀ ਇਸ ਗੱਲ ਨੂੰ, ਉਂਝ ਇੰਨੀ ਗੱਲ ਸਾਡੇ ਵਡੇਰੇ ਤੈਨੂੰ ਸ਼ਰਮ ਹੀ ਆ ਅੱਗੇ ਜ਼ਿਆਦਾ। ਇਹ ਅੱਗੇ ਤੈਨੂੰ 10 ਬਿਠਾ ਵੀ ਚੰਗੇ ਸਨ, ਲੈਣ ਦੇਣ ਉਹਨਾਂ ਦਾ ਅੱਛਾ ਸੀ, ਗੱਲ ਮੁੱਕੀ। ਬਾਬੇ ਮੈਂ ਤੇਰੀ ਉਮਰ ਦੀ ਪੁੱਛਣਿਆ ਕਿ ਜੋ ਤੂੰ ਜਵਾਨ ਹੋਣਾ ਉਦੋਂ ਵਕਤ ਸਹੀ ਹੁੰਦੇ ਆ ਜਾਂ ਹੁੰਦੇ? ਤੂੰ ਤੁਹਾਡੀ ਨਜ਼ਰ 'ਚ ਕੀ ਹੈ? ਯਾਰ ਅਸੀਂ ਤੇ ਇਹ ਗੱਲ ਹੀ ਜੇ ਅਸਲ ਗੱਲ ਪੁੱਛੇ ਨਾ ਹਾਂ ਹਾਂ, ਤੇ ਹੁਣ ਤੈਨੂੰ ਕੀ ਦੱਸੀਏ, ਹੁਣ ਦਾ ਤੇ ਅਗਲਾ ਬੜਾ ਫਰਕ ਪੈ ਗਿਆ। ਜਿੱਥੇ ਕਿੱਥੇ ਨਿਰਾ ਇੱਥੇ ਹੀ ਨਹੀਂ, ਹਾਂਜੀ ਹਾਂਜੀ, ਇੰਡੀਆ 'ਚ ਵੀ ਲਗਾ ਜਾਂਦਾ ਤੇ ਤੈਨੂੰ ਫਰਕ ਦਿਸੇਗਾ। ਹੂੰ ਅੱਗੇ ਸੀ ਡੰਡੇ ਸੋਟੇ ਦਾ ਕੰਮ, ਹੂੰ ਹੁਣ ਇਹ ਮਲਬਲ ਗੋਲੀ ਦਾ ਕੰਮ। ਹੂੰ, ਹੁਣ 8 ਬੰਦੇ 10 ਵੀ ਖੜੇ ਹੋਣ ਤੇ ਇੱਕ ਬੰਦਾ ਅੜ ਨਹੀਂ ਸਕਦਾ। ਪਹਿਲਾਂ ਤੂੰ ਵੀ ਨਹੀਂ ਦੱਸ, ਉਹ ਗੱਲ ਰਹਿ ਗਈ। ਮੈਂ- ਖਲੋ 1 ਮਿੰਟ, ਤੂੰ ਹੀ ਦੱਸ, ਹਾਂ ਮੈਨੂੰ ਉਹ ਗੱਲ ਰਹਿ ਗਈ। ਅੱਗੇ ਦੇ ਪਿੰਡ 'ਚ ਲੜਾਈ ਝਗੜਾ ਹੁੰਦਾ ਸੀ, ਕਦੀ ਕਿਸੇ ਹੋਣ ਹੀ ਨਹੀਂ ਸੀ ਦਿੱਤਾ। ਹੁਣ ਆਂਦੇ ਨੇ ਚੁੱਪ ਕਰ ਜਾਓ, ਅਗਾਂ ਗੋਲੀ ਗੋਲੀ ਚਲਾਈ ਗਿਆ, ਮਰਨਾ ਉੱਥੇ ਜਾ ਕੇ। ਇਹੀ ਦੱਸ ਛੱਡ ਮੈਨੂੰ, ਤੂੰ ਹੀ ਦੱਸ ਛੱਡ। ਉਦੋਂ ਦਾ ਵਕਤ ਇਹ ਚੰਗਾ ਸੀ, ਉਦੋਂ ਤੇ ਕਿਸੇ ਨੂੰ ਮੈਂ ਲੜ ਪਿਆ ਨਾ ਤੇ ਮੁੰਡਾ ਹੀ ਮੁੰਡੇ ਲੜ ਪੈ ਨੇ ਤੇ ਅਸੀਂ 2 ਸਿਆਣੇ ਆ, ਸਾਨੂੰ ਆਖਣਾ ਨਾ ਵੀ ਖਬਰਦਾਰ ਨਾ ਲੜ, ਇਹਨਾਂ ਕੋਈ ਨਹੀਂ ਲੜਨਾ। ਹੂੰ, ਇਹਨਾਂ ਕੀ ਆਖਣਾ, ਇਹਨਾਂ ਕੋਈ ਨਹੀਂ ਲੜਨਾ। ਇਹਨਾਂ ਆਖਿਆ ਸਿਆਣਿਆਂ ਡੱਕ ਕੇ ਛੱਡਿਆ। ਤੇ ਜੇ ਹੁਣ ਅਸੀਂ ਦੋਵੇਂ ਅਗਾਂਹ ਹੋ ਗਏ ਤੇ ਦਿਲ 'ਚ ਤੇ ਸਾਨੂੰ ਗੋਲੀ ਪਹਿਲੋਂ ਵੱਜੀ ਜਾਵੇ। ਹੁਣ ਵਕਤ ਕਿਵੇਂ ਚੰਗਾ ਹੋ ਸਕਦਾ? ਅੱਗੇ ਕੋਈ ਹੋਰ ਸੀ ਮਾਹੌਲ, ਹੁਣ ਕੋਈ ਹੋਰ ਹੈ। ਅੱਗੇ ਵਡੇਰਿਆਂ ਦੀ ਹਯਾ ਹੋਰ ਸੀ, ਹੁਣ ਕੋਈ ਵਡੇਰਿਆਂ ਦੀ ਹੋਰ ਹਯਾ ਹੈ। ਸਮਝ ਇਹ ਗੱਲ ਦੀ? ਅੱਗੇ ਤੇ ਕੋਈ ਸ਼ੈ ਹਿਲਦੀ ਵੀ ਨਹੀਂ ਸੀ। ਅੱਗੇ ਇੱਕ ਪਿੰਡ ਦਾ, ਮੇਰੀ ਗੱਲ ਸੁਣ, ਇੱਕ ਪਿੰਡ ਦਾ ਲੰਬੜਦਾਰ ਹੁੰਦਾ ਸੀ ਜਾਂ ਚੌਧਰੀ ਇੱਕ ਹੁੰਦਾ ਸੀ, ਉਹ ਇੱਕੋ ਹੀ ਗੱਲ ਕਰਦਾ ਸੀ ਤੇ ਸਾਰਾ ਪਿੰਡ ਮਗਰ ਹੁੰਦਾ ਸੀ। ਸਮਝ ਇਹ ਗੱਲ ਦੀ? ਹੁਣ ਮਤਲਬ ਹਰ ਬੰਦੇ ਤੇ ਹਰ ਥਾਂ ਤੇ ਇਹ ਨਹੀਂ ਇੱਥੇ ਗੱਲ ਹੈ ਜਾਂ ਉੱਥੇ ਗੱਲ, ਹਰ ਬੰਦੇ ਹਰ ਪਿੰਡ 'ਚ ਜਣਾ ਖਾਨ ਚੌਧਰੀ। ਉਦੋਂ ਪਿੰਡ ਦੇ ਬੰਦੇ ਚੁਣੇ ਹੁੰਦੇ ਹਨ। ਮਤਲਬ ਇੰਜੀ ਸਮਝ ਬਲਾਦਰੀਆਂ ਨੇ 5 ਨੇ 4 ਨੇ 10 ਨੇ, ਜਿੰਨੀਆਂ ਬਲਾਦਰੀ ਨੇ, ਇੱਕ ਬਲਾਦਰੀ ਦਾ ਬੰਦਾ ਹੋਣਾ, ਉਹ 5-4 ਬੰਦੇ ਇਕੱਠੇ ਹੋ ਜਾਣੇ ਨੇ। ਹਰ ਬਲਾਦਰੀ ਦੇ ਜਿਹਦੇ 5-7 ਘਰ ਨੇ, ਉਹਨਾਂ ਆਖਣਾ ਹਾਂ ਵੀ ਕਿਵੇਂ ਗੱਲ ਹੈ। ਉਸ ਜਾ ਕੇ ਆਪਣੇ ਨੂੰ ਆਖਣਾ ਵੀ ਟੈਸ ਤੋਂ ਮੈਸੇਜ ਨਹੀਂ ਕਰਨੀ, ਮੈਂ ਇਹ ਗੱਲ ਕਰ ਰਿਹਾ। ਉਸ ਹਿੱਲਣਾ ਨੇ, ਉਹਦੀ ਗੱਲ 'ਤੇ ਅਮਲ ਕਰ ਲੈਣ। ਹੁਣ ਵਡੇਰਿਆਂ ਨੂੰ ਦਿਲ 'ਚ ਤਾਂ ਛੱਡ, ਤੂੰ ਕੀ ਲੱਗਦਾ, ਤੂੰ ਗੱਲ ਕਰ ਰਿਹਾ, ਸਾਡੀ ਗੱਲ ਮੰਨਣੀ ਨਹੀਂ। ਉਹ ਵਡੇਰੇ ਕੀ ਕਰਨ ਤੇ ਉਹ ਮਤਲਬ ਜ਼ਮਾਨਾ ਤਾਂ ਹੁੰਦਾ, ਜ਼ਮਾਨੇ ਦਾ ਫਰਕ ਪੈ ਗਿਆ ਨਾ ਕਿ ਨਹੀਂ ਪੈ ਗਿਆ? ਮੈਂ ਪੁੱਛਦਾ ਪਿਆ ਇਹ ਹੁਣ ਦੇ ਜ਼ਮਾਨੇ ਦਾ ਤੇ ਉਸ ਦੇ ਜ਼ਮਾਨੇ ਦਾ ਸਮਾਨ ਦਾ ਫਰਕ ਹੈ। ਜ਼ਮੀਨ ਸਮਾਨ ਦਾ ਫਰਕ ਪੈ ਗਿਆ।